With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 21 ਜੂਨ 2016, 7/8 ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਪਹਿਲਾਂ ਇਹ ਦੱਸੋ ਵੀ ਅੱਜ ਤੁਸੀਂ ਮੋਦੀ ਦੇ ਨਾਲ ਯੋਗਾ ਕੀਤਾ ਕਿ ਨਹੀਂ? ਮੈਂ ਤਾਂ ਨਹੀਂ ਕੀਤਾ ਹੈਗਾ। ਅੱਛਾ, ਫਿਰ ਤਾਂ ਤੁਹਾਨੂੰ ਨਹੀਂ ਤਾਂ ਮੈਂ ਹੈਪੀ ਯੋਗਾ ਡੇ ਨਾਲ ਸ਼ੁਰੂ ਕਰਨਾ ਸੀ। ਚਲੋ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਕਹਿ ਦੋ, ਉਹਨਾਂ ਦੀ ਤਾਂ ਖਬਰ ਲੈਂਦੇ ਆ। ਠੀਕ ਹੈ। ਅੱਜ 21 ਜੂਨ ਦਾ ਦਿਨ ਹੈ ਤੇ ਜਦੋਂ ਅਸੀਂ ਸਟੂਡੈਂਟ ਦੇ ਤੌਰ ਤੇ ਪੜ੍ਹਦੇ ਹਾਂ ਤੇ ਸੁਣਦਾ ਸੀ ਵੀ ਸਾਲ ਦਾ ਸਭ ਤੋਂ ਲੰਬਾ ਦਿਨ ਕਿਹੜਾ ਹੈ, ਤੇ ਫਿਰ 21 ਜੂਨ ਦਾ ਜ਼ਿਕਰ ਹੁੰਦਾ ਸੀ ਜੀ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਵੀ ਇਹ ਇਹਨਾਂ ਦੇ ਓਰੀਜਨਲ ਸੋਰਸ ਤੋਂ ਕਿ ਲੌਂਗੈਸਟ ਡੇ ਆਫ ਦਾ ਈਅਰ ਜੀ, ਸਾਲ ਦਾ ਸਭ ਤੋਂ ਲੰਬਾ ਦਿਨ ਹੈ। ਔਰ ਨਿਊਯਾਰਕ 'ਚ ਵੀ ਅੱਜ ਜਿਹੜਾ ਸੂਰਜ ਹੈ 5:24 ਦੇ ਉੱਤੇ ਚੜ੍ਹਿਆ ਜਦੋਂ ਅਜੇ ਅੰਮ੍ਰਿਤ ਵੇਲਾ ਹੁੰਦਾ, ਨਹੀਂ ਤਾਂ ਹਨੇਰੇ 'ਚ ਹੁੰਦਾ ਅੰਮ੍ਰਿਤ ਵੇਲਾ ਜੀ। ਔਰ ਸਨਸੈਟ 8:30 ਵਜੇ ਹੋਣਾ। ਹੁਣ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤਾਂ ਬਾਹਰ ਸੂਰਜ ਦੀ ਲਾਈਟ ਹੈ ਜੀ। ਔਰ ਇਹ ਫਿਨੋਮੀਨਾ ਇਹ ਹੈ ਕਿ ਵੀ ਇਹ ਨਾਰਦਰਨ ਹੈਮੀਸਫੀਅਰ ਦੇ ਵਿੱਚ ਸਭ ਤੋਂ ਲੰਬਾ ਦਿਨ ਹੈ। ਔਰ ਅੱਜ ਜਿਹੜਾ ਸਾਊਦਰਨ ਹੈਮੀਸਫੀਅਰ ਹੈ ਉਹਦੇ 'ਚ ਵਿੰਟਰ ਦੀ ਸ਼ੁਰੂਆਤ ਹੈ, ਸਰਦੀ ਦੀ ਸ਼ੁਰੂਆਤ ਹੈ। ਤੇ ਜਦੋਂ ਅਸੀਂ ਪੋਲਸ ਦੇ ਲਿਹਾਜ਼ ਨਾਲ ਗੱਲ ਕਰਦੇ ਹਾਂ, ਨਾਰਥ ਪੋਲ ਸਾਊਥ ਪੋਲ ਜੀ, ਸੋ ਅੱਜ ਨਾਰਥ ਪੋਲ ਦੇ ਉੱਤੇ 24 ਘੰਟੇ ਡੇ ਲਾਈਟ ਹੋਏਗੀ, ਕੋਈ ਹਨੇਰਾ ਨਹੀਂ ਹੋਣਾ। ਤੇ ਸਾਊਥ ਪੋਲ ਦੇ ਉੱਤੇ 24 ਘੰਟੇ ਡਾਰਕਨੈਸ ਹੋਏਗੀ, ਹਨੇਰਾ ਹੀ ਹਨੇਰਾ ਹੋਏਗਾ। ਸੋ ਦੇਖ ਲਓ ਪ੍ਰਭੂ ਕੀ ਮਾਇਆ, ਕਹੀਂ ਧੂਪ ਕਹੀਂ ਛਾਇਆ ਜੀ। ਔਰ ਅੱਜ ਜਿਹੜਾ ਇਕੁਏਟਰ ਹੈ ਉਹਦੇ 'ਚ 12 ਘੰਟੇ ਦੀ ਡੇ ਲਾਈਟ ਹੋਏਗੀ। ਹੁਣ ਇੱਕ ਤਾਂ 21 ਜੂਨ ਦੀ ਇਹ ਅਹਿਮੀਅਤ ਹੋ ਗਈ,
ਪਰ ਹੁਣ 21 ਜੂਨ ਦੇ ਨਾਲ ਜਿਹੜੇ ਨਫ਼ਰਤ ਦੇ ਵਣਜਾਰੇ ਹਿੰਦੂਤਵਾ ਨੂੰ 1000 ਸਾਲ ਬਾਅਦ ਵਾਪਸ ਸੈਂਟਰਲ ਪੈਡਸਟਲ ਤੇ ਬੇਸ਼ੱਕ ਲਿਆ ਕੇ ਤਾਂ ਗਾਂਧੀ ਨੇ ਖੜਾ ਕੀਤਾ, ਜਦੋਂ ਕਿ ਗਾਂਧੀ ਨੇ ਸਾਰੀਆਂ ਜਿਹੜੀਆਂ ਹਿੰਦੂ ਪ੍ਰੈਕਟਿਸਿਸ ਸੀ ਉਹਨਾਂ ਨੂੰ ਰਾਮ ਰਾਜ ਦੇ ਨਾਂ ਥੱਲੇ ਜਿਹੜਾ ਐਸੇ ਢੰਗ ਨਾਲ ਵੇਚਿਆ ਕਿ ਈਵਨ ਜਿਹੜੇ ਖਰੀਦਦਾਰ ਸੀ ਜਿਨ੍ਹਾਂ 'ਚ ਉਸ ਵੇਲੇ ਦੇ ਕੁਝ ਬੜੇ ਵੱਡੇ ਮੁਸਲਿਮ ਇੰਟੈਲੈਕਚੁਅਲ ਵੀ ਸੀ, ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਜਾਂ ਬਾਅਦ ਦੇ ਵਿੱਚ ਡਾਕਟਰ ਜ਼ਾਕਿਰ ਹੁਸੈਨ ਵਰਗੇ ਲੋਕ ਵੀ ਰਹੇ ਜੀ ਔਰ ਸਿੱਖ ਲੀਡਰਸ਼ਿਪ ਤਾਂ ਡਿਊਪ ਹੋਈ ਸਿਆਸੀ ਤੌਰ ਤੇ ਵੀ, ਭਾਵੇਂ ਧਾਰਮਿਕ ਤੌਰ ਤੇ ਅਸੀਂ ਕਹਿੰਦੇ ਰਹੇ ਕਿ ਵੀ ਅਸੀਂ ਇਹਨਾਂ ਦਾ ਹਿੱਸਾ ਨਹੀਂ ਹੈ, ਸਾਡੀ ਅਡਰੀ ਹੋਂਦ ਹੈ, ਪਰ ਇਨ ਦਾ ਐਂਡ ਅਸੀਂ ਇਹਨਾਂ ਦੇ ਵਿੱਚ ਹੀ ਐਂਡ ਹੋਏ ਔਰ ਇਹਨਾਂ ਨੇ ਲਗਭਗ 5-6 ਹਫ਼ਤੇ ਬਾਅਦ ਸਾਨੂੰ ਕ੍ਰਿਮੀਨਲ ਟ੍ਰਾਈਬ ਵੀ ਬਣਾਇਆ ਕਿ ਇੱਕ ਅਪਰਾਧੀ ਬਿਰਤੀ ਵਾਲਾ ਕਬੀਲਾ, ਤੇ ਫਿਰ ਆਰਟੀਕਲ 25(b) ਦੇ ਥੱਲੇ ਹਿੰਦੂ ਵੀ ਬਣਾਇਆ। ਜੀ ਪਰ ਫਿਰ ਵੀ ਬਹੁਤਿਆਂ ਨੂੰ ਸੀ ਜੀ ਦੇਖੋ ਸਾਡਾ ਕਿਰਪਾਨ ਦਾ ਹੱਕ ਹੈਗਾ ਸੰਵਿਧਾਨ ਦੇ ਵਿੱਚ, ਗੁਰਦੁਆਰੇ ਸਾਡੇ ਅੱਡ ਨੇ ਔਰ ਅਸੀਂ ਮਤੇ ਹੀ ਪਾਸ ਕਰਦੇ ਰਹੇ ਕਿ ਸਿੱਖ ਇੱਕ ਅਲੱਗ ਕੌਮ ਹੈ। ਔਰ ਇਹ ਜਿਨ੍ਹਾਂ ਦੇ ਹੱਥ ਹੁਣ ਪੋਲੀਟੀਕਲ ਪਾਵਰ ਆਈ ਹੈ 2 ਸਾਲ ਪਹਿਲਾਂ, ਇਹ ਤਾਂ 90-95 ਸਾਲ ਪਹਿਲਾਂ ਵੀ ਕਹਿੰਦੇ ਸੀ ਕਿ ਭਾਈ ਜਿਹੜੇ ਸਿੱਖ ਬੌਧੀ ਤੇ ਜੈਨੀ ਨੇ ਇਹ ਸਾਡੀ ਹਿੰਦੂ ਫੈਮਿਲੀ ਦਾ ਹੀ ਹਿੱਸਾ ਨੇ, ਇਹ ਸਾਡੇ ਤੋਂ ਬਾਹਰ ਨਹੀਂ ਨਿਕਲ ਸਕਦੇ। ਤੇ ਮੁਸਲਮਾਨ ਤੇ ਈਸਾਈ ਜਿਹੜੇ ਨੇ ਬਾਹਰੋਂ ਆਏ ਨੇ ਪਰ ਇਹਨਾਂ ਦੇ ਐਨਸੈਸਟਰ ਹਿੰਦੂ ਸੀ, ਇਸ ਲਈ ਜਾਂ ਇਹ ਵਾਪਸ ਹਿੰਦੂ ਬਣ ਨਹੀਂ ਤਾਂ ਦੇਸ਼ ਛੱਡ ਜਾਣ। ਹੁਣ ਇੱਕ ਪਾਸੇ ਤਾਂ ਮੋਦੀ ਨੇ ਜਿਹੜਾ ਕਿ 2002 ਚ ਜਦੋਂ ਚੀਫ ਮਿਨਿਸਟਰ ਗੁਜਰਾਤ ਦਾ ਬਣਿਆ, ਜਿਸ ਤਰੀਕੇ ਦੇ ਨਾਲ ਮੁਸਲਮਾਨਾਂ ਦਾ, ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਹਜ਼ਾਰਾਂ ਅਬਲਾ ਔਰਤਾਂ ਮੁਸਲਮਾਨ ਉਹਨਾਂ ਦੇ ਨਾਲ ਜਬਰ ਜਨਾਹ, ਬੱਚਿਆਂ ਨੂੰ ਮਾਰਨਾ, ਔਰ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਅਸੀਂ ਤਾਂ ਬੀਤੇ ਦੇ ਵਿੱਚ ਸੋਚਦੇ ਹੁੰਦੇ ਸੀ ਕਿ ਵੀ ਜਿਹੜੇ ਜ਼ਾਬਰ ਹਮਲਾਵਰ ਹੋਣ ਜਾਂ ਜ਼ਾਬਰ ਹਾਕਮ ਹੋਣ, ਉਹ ਚੰਗੇਜ਼ ਖਾਨ ਹੋਏ ਜਾਂ ਔਰੰਗਜ਼ੇਬ ਹੋਏ ਜਾਂ ਬਾਅਦ ਦੇ ਵਿੱਚ ਜਿਹੜੇ ਧਾੜਵੀ ਸਨ, ਅਫਗਾਨ ਧਾੜਵੀ ਵੀ ਜਿਹੜੇ ਹਜ਼ਾਰਾਂ ਦਾ ਕਤਲ ਰੋਜ਼ ਕਰਦੇ ਨੇ, ਮੀਨਾਰ ਚਿਣ ਦਿੰਦੇ ਸੀ ਖੋਪਰੀਆਂ ਦੇ, ਉਹ ਸੌਂਦੇ ਕਿਵੇਂ ਹੋਣਗੇ? ਉਹ ਕਿਹੜੇ ਰੱਬ ਦੇ ਨਾਲ ਆਪਣਾ ਰਾਫਤਾ ਜੋੜਦੇ ਨੇ? ਕਿਵੇਂ ਜਿਹੜੇ ਕਿਸੇ ਦੇ ਬੱਚਿਆਂ ਨੂੰ ਮਾਰ ਕੇ, ਕਿਸੇ ਦੀਆਂ ਔਰਤਾਂ ਨੂੰ ਬੇਪਤ ਕਰਕੇ ਉਹ ਜਾ ਕੇ ਜਦੋਂ ਆਪਣੇ ਘਰਾਂ 'ਚ ਜਾਂਦੇ ਨੇ, ਆਪਣੇ ਬੱਚਿਆਂ ਨੂੰ ਕਿਵੇਂ ਅਫੈਕਸ਼ਨ ਦੇ ਸਕਦੇ ਹੋਣਗੇ? ਉਹਨਾਂ ਦੇ ਸਾਹਮਣੇ ਉਹ ਰੋਂਦੇ ਕਰਲਾਉਂਦੇ ਬੱਚੇ, ਉਹ ਜਿਹੜੀਆਂ ਬੇਸਹਾਰਾ ਮਾਵਾਂ, ਔਰ ਉਹ ਚਾਰ ਚਫੇਰਾ ਖੂਨ ਨਜ਼ਰ ਨਹੀਂ ਆਉਂਦਾ ਹੋਏਗਾ ਜੀ। ਫਿਰ ਇਹ ਹੁੰਦਾ ਸੀ ਜੀ ਕਿਸੇ ਨੇ ਉਹਨਾਂ ਨੂੰ ਬਾਰਬੇਰੀਅਨ ਕਹਿ ਦਿੱਤਾ, ਪੁਰਾਣੇ ਜ਼ਮਾਨੇ ਦੇ ਨੇ, ਜ਼ਾਬਰ, ਜ਼ਾਲਮ ਔਰ ਅਨਸਿਵਲਾਈਜ਼ਡ। ਪਰ ਅਸੀਂ ਗੱਲ ਕਰ ਰਹੇ ਹਾਂ 20ਵੀਂ ਸਦੀ ਦੀ, ਜਿਸ ਦੇ ਵਿੱਚ 2002 ਚ ਜੋ ਕੁਝ ਵਾਪਰਦਾ 21ਵੀਂ ਸਦੀ ਚ ਰਾਦਰ ਅਸੀਂ ਆਪਣੇ ਹਵਾਲੇ ਨਾਲ ਗੱਲ ਕਰੀਏ, ਜੂਨ 84, ਨਵੰਬਰ 84, ਉਹ ਅਕਸਰ ਅਸੀਂ ਦੇਖਦੇ ਹਾਂ ਕਿ 3 ਦਹਾਕਿਆਂ ਤੋਂ ਕੌਮ ਕਿੱਧਰ ਨੂੰ ਜਿਹੜੀ ਹੈ ਉਹ ਧੱਕ ਦਿੱਤੀ ਇਹਨਾਂ ਨੇ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦੇ ਨਾਲ ਮੋਰਾਲ ਤੋੜਿਆ ਔਰ ਅੱਜ ਕਿਵੇਂ ਨਸ਼ਿਆਂ ਦੇ ਹਵਾਲੇ ਪੰਜਾਬ ਕੀਤਾ ਹੋਇਆ ਜੀ। ਪਰ ਦੂਸਰੇ ਪਾਸੇ ਇਹੋ ਜਿਹੇ ਕਾਤਲ ਕਿਵੇਂ ਦੁਨੀਆ ਨੂੰ ਡਿਊਪ ਕਰਨ 'ਚ, ਧੋਖਾ ਦੇਣ 'ਚ ਕਾਮਯਾਬ ਨੇ? ਕਿਵੇਂ ਜਿਸ ਬੰਦੇ ਨੂੰ 12 ਸਾਲ ਵੀਜ਼ਾ ਨਹੀਂ ਦਿੱਤਾ, ਉਹ ਪਿਛਲੇ ਸਾਲ ਆ ਕੇ ਕਿ ਜੀ ਯੂਨਾਈਟਿਡ ਨੇਸ਼ਨਸ ਨੇ ਜਿਹੜਾ ਇਹਨੂੰ ਅੰਤਰਰਾਸ਼ਟਰੀ ਯੋਗਾ ਡੇ ਬਣਾ ਦਿੱਤਾ, ਔਰ ਹੁਣ ਜਿਸ ਤਰੀਕੇ ਨਾਲ ਦੂਸਰੇ ਸਾਲ 'ਚ ਰਾਜੀ, ਮੈਂ ਵੀਰ ਹਰਪ੍ਰੀਤ ਸਿੰਘ ਜਿਹੜੇ ਟੋਰਾਂਟੋ ਤੋਂ ਨੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਅੱਜ ਉਹਨਾਂ ਨੇ 9:30 TV 84 ਨਿਊਜ਼ 'ਚ ਆਉਣਾ ਤੇ ਥੋੜੀ ਲਾਈਟਰ ਵੇਨ 'ਚ ਗੱਲ ਕਰ ਰਹੇ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਇਹਨਾਂ ਨੇ ਉਹ ਕਾਰਪੋਰੇਟ ਮਾਡਲ ਜਿਹੜਾ ਮੈਗਾ ਇਵੈਂਟ ਕਰੋ, ਇੰਨੇ ਵੱਡੇ ਪੱਧਰ ਤੇ ਕਰੋ ਔਰ ਇੰਨਾ ਜ਼ਬਰਦਸਤ ਉਹਦੇ ਤੇ ਪ੍ਰੋਪੇਗੈਂਡਾ ਕਰੋ ਔਰ ਇਵੇਂ ਬਣਾ ਦਿਓ ਕਿ ਆਮ ਲੋਕਾਂ ਨੂੰ, ਆਮ ਬੰਦੇ ਨੂੰ ਇਹ ਲੱਗਣ ਲੱਗ ਜਾਏ ਵੀ ਇੰਨਾ ਵੱਡਾ ਝੂਠ ਕਿਵੇਂ ਹੋ ਸਕਦਾ ਹੈ ਕਿ ਜੀ ਦੇਖੋ ਟਾਈਮ ਸਕੁਅਰ 'ਚ ਯੋਗਾ ਹੋ ਰਿਹਾ ਹੈ, ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਹੋ ਰਿਹਾ ਹੈ, ਇੰਗਲੈਂਡ ਦੀ ਬ੍ਰਿਟਿਸ਼ ਪਾਰਲੀਮੈਂਟ ਦੇ ਬਾਹਰ ਹੋ ਰਿਹਾ, 135 ਦੇਸ਼ਾਂ 'ਚ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਪੁੱਠੇ ਲਟਕ ਰਹੇ ਨੇ, ਔਰ ਇੰਨਾ, ਔਰ ਜਿਹੜਾ ਮੋਦੀ ਆ ਉਹ 30,000, 10,000 ਪੰਜਾਬ, 10 ਹਰਿਆਣਾ, 10 ਚੰਡੀਗੜ੍ਹ ਤੋਂ ਇਕੱਠਿਆਂ ਨੂੰ ਕਰ ਰਿਹਾ। ਪਹਿਲਾਂ ਉਹ ਕਹਿ ਰਿਹਾ ਜੀ ਯੋਗਾ ਦਾ ਕੋਈ ਧਰਮ ਨਾਲ ਸੰਬੰਧ ਨਹੀਂ ਹੈ, ਫਿਰ ਉਹ ਉੱਤਰ ਕੇ ਆਪ ਪੁੱਠਾ ਸਿੱਧਾ ਹੋ ਰਿਹਾ, ਔਰ ਸਿਆਚਿਨ ਦੇ ਫੌਜੀ ਉਹ ਉਲਟੇ ਕੀਤੇ ਹੋਏ ਨੇ ਕਿ ਜੀ ਦੇਖੋ ਫੌਜੀ ਕਰ ਰਹੇ ਨੇ। BSF ਦਾ ਆਇਆ ਕਿ ਜੀ ਉਹ ਐਡਵਾਂਸ 1800 ਦੀ ਕਿੰਨੀ ਟੀਮ ਭੇਜਣਗੇ, ਹਰ ਯੂਨਿਟ ਦੇ ਵਿੱਚ ਪੱਕੇ ਯੋਗੀ ਜਿਹੜੇ ਨੇ ਲੱਗਣਗੇ ਹੁਣ,
ਉਹਨਾਂ ਨੇ ਕਿਹਾ ਜੀ ਦੇਖੋ ਮੋਦੀ ਕਹਿੰਦਾ ਦੇਖੋ ਕਿੰਨੀ ਇੰਪਲੋਇਮੈਂਟ ਕ੍ਰੀਏਟ ਕਰਤੀ ਯੋਗਾ ਨੇ, ਦੁਨੀਆ ਦੇ ਵਿੱਚ ਜਿਹੜੇ ਨੇ ਕਿੰਨੇ ਟ੍ਰੇਨਰ ਯੋਗਾ ਦੇ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ। ਦੂਸਰਾ ਹੁਣ ਜਿਹੜੀ ਅਸਲੀ ਗੱਲ ਹੈ ਕਿ ਵੀ ਕਿਸ ਹੱਦ ਤੱਕ ਜਾ ਕੇ, ਕਿਉਂਕਿ ਧਾਰਮਿਕ ਦਾਇਰਾਕਾਰ ਤੋਂ ਤਾਂ ਅਕਸਰ ਅਸੀਂ ਇਸ ਤੇ ਗੱਲ ਕੀਤੀ ਹੈ, ਸੈਗਮੈਂਟ ਵੀ ਕੀਤੇ ਨੇ ਕਿ ਭਾਈ ਸਿੱਖੀ ਤੇ ਯੋਗਾ ਦਾ ਕੋਈ ਸੰਬੰਧ ਨਹੀਂ ਹੈ, ਔਰ ਰਾਦਰ ਇਸ ਦੇ ਉਲਟ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਵੇਲੇ ਦੀਆਂ ਦੂਸਰੀਆਂ 3 ਵਿਚਾਰਧਾਰਾਵਾਂ ਜਿਹੜੇ ਕਿ ਉਹਨੂੰ ਤੁਸੀਂ ਕਲੈਸ਼ ਆਫ ਥਾਟ ਕਹਿ ਲਓ ਜਾਂ ਪ੍ਰੀਵੇਲਿੰਗ ਥਾਟ ਕਹਿ ਲਓ, ਉਹਨਾਂ ਦੀ ਗੱਲ ਕਰਦੇ ਆ, ਉਹਨਾਂ ਨੇ ਗੁਰੂ ਸਾਹਿਬ ਨੇ ਬੜਾ ਸਪਸ਼ਟ ਸ਼ਬਦਾਂ 'ਚ ਕਿਹਾ ਸੀ ਕਿ ਭਾਈ ਇਹ ਕਿਵੇਂ ਹੈ ਕਿ ਇਹ ਤਾਂ ਉਜਾੜੇ ਨੂੰ ਸੱਦਾ ਦੇਣ ਵਾਲਾ ਹੈ, ਜੋਗੀ ਜੁਗਤ ਨਾ ਜਾਣੇ, ਅੰਧ ਦੇ ਕਲੇਮ ਕਰਦਾ ਹੈ ਕਿ ਇਹਦੇ ਕੋਲ ਵੇ ਆਫ ਲਾਈਫ ਹੈ ਪਰ ਇਹ ਤਾਂ ਅੰਨ ਹੈ ਜੀ। ਫਿਰ ਜਦੋਂ ਅਸੀਂ ਇਹਨਾਂ ਦੀ ਜੋਗੀਆਂ ਨਾਲ ਸੰਬੰਧਿਤ ਜਿਹੜੇ ਇਹਨਾਂ ਦੇ ਭੇਖ ਨੇ, ਕਿਉਂਕਿ ਮੈਂ ਹੁਣ ਵੇਰਵੇ 'ਚ ਨਹੀਂ ਜਾਵਾਂਗਾ ਪਰ ਅੱਜ ਮੈਂ ਇੱਕ ਮਨ ਜ਼ਰੂਰ ਬਣਾਇਆ ਜਿਸ ਤਰੀਕੇ ਨਾਲ ਇਹ ਸਾਰਾ ਪਿਛਲੇ 3 ਦਿਨ ਤੋਂ ਹੀ ਪਖੰਡ ਇਹਨਾਂ ਦਾ ਚੱਲ ਰਿਹਾ ਸੀ 4 ਚਫੇਰੇ, ਔਰ ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਵੀ ਕਈ ਵਾਰ ਜਿਵੇਂ ਸਾਰੇ ਹਨੇਰੇ ਦੇ ਵਿੱਚ ਇੱਕ ਦੀਵਾ ਜਿਹੜਾ ਜਗਦਾ ਹੈ ਜੀ, ਉਹ ਇਹ ਮੈਸੇਜ ਦਿੰਦਾ ਕਿ ਉਹ ਹਨੇਰੇ ਨੂੰ ਚੈਲੰਜ ਕਰ ਰਹੇ। ਮੈਂ ਉਹਨਾਂ ਸਿੱਖ ਨੌਜਵਾਨਾਂ ਨੂੰ ਜਿਹੜਾ ਮੁਬਾਰਕਬਾਦ ਵੀ ਦਿੰਦਾ ਔਰ ਸ਼ਲਾਘਾ ਕਰਦਾ ਕਿ ਉਹਨਾਂ ਨੇ ਅੱਜ ਜਿਹੜਾ ਗੁਰੂ ਨਾਨਕ ਮਿਸ਼ਨ ਚੌਂਕ ਜਲੰਧਰ ਦੇ ਵਿੱਚ 30-40 ਦੇ ਕਰੀਬ ਖਾਲਸਾਈ ਬਾਣੇ 'ਚ ਸਜੇ ਨੌਜਵਾਨ ਸੀ ਔਰ ਉਹਨਾਂ ਨੇ ਉੱਥੇ ਗੱਤਕਾ ਪਰਫਾਰਮ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਸਾਡਾ ਕੋਈ ਦੂਜੇ ਨਾਲ ਸੰਬੰਧ ਨਹੀਂ, ਅਸੀਂ ਜਿਹੜਾ ਇਸ ਨੂੰ ਗੱਤਕਾ ਡੇ ਦੇ ਤੌਰ ਤੇ ਹੀ ਮਨਾਇਆ ਕਰਾਂਗੇ ਕਿਉਂਕਿ ਸਾਡੀ ਪਰੰਪਰਾ ਜਿਹੜੀ ਹੈ, ਸਾਡੀ ਟ੍ਰੈਡੀਸ਼ਨ, ਅਸੀਂ ਬੜੇ ਤਲਵਾਰਾਂ ਦੀ ਛਾਂ ਹੇਠਾਂ ਕਿਹੜਾ ਜੰਮਿਆ ਸਾਨੂੰ ਮਿਟਾਉਣ ਵਾਲਾ। ਔਰ ਨਿਊਜ਼ੀਲੈਂਡ ਦੇ ਵੀ ਮੈਂ 1-2 ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਜਿੱਥੇ ਰੈਗੂਲਰ ਗੱਤਕਾ ਜਿਹੜਾ ਹੈ ਇਸ ਦਿਨ ਦੇ ਉੱਤੇ ਉਸ ਨੂੰ ਐਗਜ਼ਿਬਿਟ ਕੀਤਾ ਗਿਆ। ਪਰ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਪੰਜਾਬ, ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਪੰਜਾਬ ਤਾਂ ਯੋਗੀ ਹੋ ਗਿਆ ਜੀ, ਹਰਸਿਮਰਤ ਕੌਰ ਬਾਦਲ ਵੀ ਉਲਟੀ ਹੋਈ ਹੈ ਔਰ ਉਹ ਕਹਿ ਰਹੀ ਜੀ ਮੈਂ ਬਹੁਤ ਇਹ ਸਟ੍ਰੈਸ ਬਹੁਤ ਫ੍ਰੀ ਕਰਦਾ ਜਾਂ ਦੂਜਾ। ਔਰ ਅੱਜ ਦੀ ਗੱਲਬਾਤ ਹਰਪ੍ਰੀਤ ਸਿੰਘ ਹੋਰਾਂ ਨਾਲ ਹੋਏਗੀ ਕਿਉਂਕਿ ਖੁਦ ਸਪੋਰਟਸਮੈਨ ਰਹੇ ਨੇ ਬਹੁਤ ਉਮਦਾ ਕਿਸਮ ਦੇ ਜੀ, ਤੇ ਮੈਂ ਇਹ ਸਮਝਦਾ ਹਾਂ ਵੀ ਇਹਨਾਂ ਨੂੰ ਇਹ ਜਿਹੜੇ ਇਹਨਾਂ ਨੇ ਤਾਂ ਆਪਣਾ ਝੂਠ ਵੇਚਣ ਦੇ ਲਈ ਇੱਕ ਪਾਸੇ ਇਨਟੋਲਰੈਂਸ ਕਿਸ ਲੈਵਲ ਦੇ ਉੱਤੇ ਜਾ ਕੇ ਘੱਟ ਗਿਣਤੀਆਂ ਦੇ ਨਾਲ ਸਲੂਕ, ਕਿਵੇਂ ਖੂਨ ਦੇ ਨਾਲ ਇਸ ਬੰਦੇ ਦੇ ਹੱਥ ਲਿਬੜੇ ਹੋਏ ਔਰ ਸਾਰੀ RSS ਦੀ ਵਿਚਾਰਧਾਰਾ ਜੀ, ਔਰ ਦੂਸਰੇ ਪਾਸੇ ਕਿਸ ਤਰੀਕੇ ਨਾਲ ਦੁਨੀਆ ਨੂੰ ਇਹ ਪਤੰਜਲੀ ਯੋਗਾ ਦੇ ਥੱਲੇ ਅਹਿੰਸਾ ਦਾ ਸੌਦਾ, ਕਿਉਂਕਿ ਪਤੰਜਲੀ ਦਾ ਅਸ਼ਟਾਂਗ ਯੋਗਾ ਜਿਹੜਾ ਹੈ, ਯੋਗਾ ਦੇ 8 ਅੰਗ ਨੇ, ਪਹਿਲਾ ਉਹਦਾ ਅਹਿੰਸਾ ਤੋਂ ਉਹਦਾ ਗਾਂਧੀ ਨੇ ਵੇਚਿਆ। ਹੁਣ ਜਿਹੜੇ ਦੂਸਰੇ ਨੇ ਜਿਹੜੇ ਗੁਰੂ ਸਾਹਿਬ ਦੇ ਵੇਲੇ ਜੋਗੀ ਜਾਂ ਸਿੱਧ ਜਿਨ੍ਹਾਂ ਦੇ ਨਾਲ ਜਿਹੜੀ ਉਹਨਾਂ ਦੀ ਡਿਬੇਟ ਸਿੱਧ ਗੋਸ਼ਟ ਰੂਪ 'ਚ, ਔਰ ਜਿਹੜਾ ਮੈਂ ਕਿਹਾ ਵੀ ਅੱਜ ਮੈਂ ਮਨ ਬਣਾਇਆ ਵੀ ਆਉਣ ਵਾਲੇ ਦਿਨਾਂ 'ਚ ਹਾਲਾਂਕਿ ਅਨਾਉਂਸ ਤਾਂ ਇੱਕ ਦੀ ਵਾਰੀ ਪਹਿਲਾਂ ਵੀ ਕੀਤਾ ਸੀ ਕਿ ਸਿੱਧ ਗੋਸ਼ਟ ਬਾਣੀ ਨੂੰ ਜਿਹੜਾ ਉਹ ਅਸੀਂ ਵਿਚਾਰਾਂਗੇ ਜ਼ਰੂਰ, ਤਾਂ ਕਿ ਪਹਿਲੀ ਗੱਲ ਸਿਧਾਂਤਕ ਤੌਰ ਤੇ ਹੁਣ ਬਹੁਤ ਸਾਰਿਆਂ ਨੂੰ, ਕਿਉਂਕਿ ਬਹੁਤਿਆਂ ਦਾ ਨਾ ਪੜ੍ਹਨ ਦਾ ਸ਼ੌਕ ਹੈ ਨਾ ਕੋਈ ਹੋਰ ਹੈ ਔਰ ਪ੍ਰਚਾਰ ਦਾ ਲੈਵਲ ਇੰਨਾ ਕੁ ਹੈ, ਇਹਨੂੰ ਕਹਿੰਦੇ ਨੇ ਮਾਸ ਹਿਸਟੀਰੀਆ ਕ੍ਰੀਏਟ ਕਰਨਾ ਜੀ, ਔਰ ਯੋਗਾ ਦੇ ਨਾਂ ਥੱਲੇ ਇਹਨਾਂ ਨੇ ਇੰਨੇ ਕੋਈ ਨੂੰ ਇਹਦੇ ਦੇ ਉੱਤੇ ਇਨਵੈਸਟਮੈਂਟ ਕੀਤੀ ਹੈ 4 ਚਫੇਰੇ ਪ੍ਰਚਾਰ ਦੇ ਉੱਤੇ ਵੇਚਣ ਦੇ ਲਈ, ਕਿੰਨੇ ਖਰੀਦਦੇ ਨੇ ਲੋਕ ਔਰ ਕਿਵੇਂ ਰਾਮਦੇਵ ਔਰ ਰਵੀ ਸ਼ੰਕਰ ਵਰਗੇ, ਹੁਣ ਉਹ BSF ਦੇ ਹਜ਼ਾਰਾਂ ਜਿਹੜੇ ਕਮਾਂਡੋਆਂ ਨੇ ਯੋਗਾ ਸਿੱਖਣਾ ਉਹ ਰਾਮਦੇਵ ਦੇ ਆਸ਼ਰਮ 'ਚ ਜਾਣਗੇ ਹਰਿਦੁਆਰ। ਸੋ ਕੁੱਲ ਮਿਲਾ ਕੇ ਇਹਨਾਂ ਨੇ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਹੈ 2 ਸਾਲ ਦੇ ਵਿੱਚ, ਜੇ ਉਹਨਾਂ ਨੇ ਕਿਹਾ ਸੀ ਜੀ ਅਸੀਂ 2020 ਤੱਕ ਹਰ ਇੱਕ ਨੂੰ ਬਣਾ ਦੇਵਾਂਗੇ, ਸੋ ਆਈਡੀਓਲੋਜੀਕਲੀ ਕੌਣ ਖਲੋਤਾ ਹੈ ਉਹਨਾਂ ਦੇ ਸਾਹਮਣੇ ਜੀ, ਕਿ ਭਾਈ ਕਿਸੇ ਨੇ ਕਿਹਾ ਹੋਏ ਕਿ ਵੀ ਇਹ ਤੁਹਾਡੀ ਸੈਕੂਲਰ ਹਕੂਮਤ, ਇਹ ਤੁਹਾਡਾ ਯੋਗਾ ਦਾ ਕਨਸੈਪਟ ਹਿੰਦੂ ਧਰਮ ਦਾ ਇਨਸੈਪਰੇਬਲ ਅੰਗ ਹੈ। ਤੁਸੀਂ ਕੋਈ ਵੀ ਜਿਹੜਾ ਇਸ ਪ੍ਰੋਗਰਾਮ ਨੂੰ ਸੁਣਦਾ ਹੈ ਤੁਸੀਂ ਗੂਗਲ ਕਰ ਲਓ, ਪਤੰਜਲੀ ਦਾ ਯੋਗਾ ਕੱਢ ਲਓ, ਫਿਰ ਦੇਖ ਲਓ ਇਹ ਤਾਂ ਹੋਏਗਾ ਕਿ ਜੀ ਕੁਝ ਬੁੱਧਿਜ਼ਮ ਤੋਂ ਬਾਅਦ ਜਾਂ ਕਿਵੇਂ ਜਿਹੜਾ, ਲੇਕਿਨ ਇਹ ਪਾਰਟ ਆਫ ਦਾ ਹਿੰਦੂਇਜ਼ਮ ਹੈ। ਔਰ ਅਸ਼ਟਾਂਗ 8 ਅੰਗ ਵਾਲਾ ਉਹਨਾਂ ਦੇ ਹੱਠ ਯੋਗ ਜਿਹੜਾ ਸੀ ਕਿ ਹੱਠ ਦੇ ਨਾਲ ਜਿਹੜਾ ਪੁੱਠੇ ਲਟਕਣਾ, ਭੁੱਖੇ ਰਹਿਣਾ, ਗੰਦ ਖਾਣਾ, ਉਹਨਾਂ ਦੇ ਕਿੰਨੇ ਅੱਗੋਂ ਜੋਗੀਆਂ ਦੇ ਫਿਰਕੇ 12 ਫਿਰਕੇ ਜਿਹੜੇ ਅੱਡ ਨੇ ਉਹ ਸਾਰੇ ਇਸ ਲੈਵਲ ਦੇ ਹੀ ਸੀ। ਜਦੋਂ ਗੁਰੂ ਸਾਹਿਬ ਨੇ ਜਪਜੀ ਦਾ ਸ਼ਾਕਾਰ ਦਿੱਤਾ ਜਿਹਨੂੰ ਅਸੀਂ ਨਿਤਨੇਮ ਦੀ ਬਾਣੀ 'ਚ ਔਰ ਸਾਡੀ ਸਿਮਰਨ ਦੀ ਬਾਣੀ ਵੀ ਹੈ, ਤੇ 4 ਪੌੜੀਆਂ ਮੁੰਦਾ ਸੰਤੋਖ ਭੁਗਤ ਗਿਆਨ ਦਇਆ ਭੰਡਾਰਨ ਏਕਾ ਮਾਈ ਜੁਗਤ ਵਿਆਈ ਆਸਣ ਲੋਏ ਲੋਏ ਭੰਡਾਰ ਜੀ, ਇਹ ਯੋਗ ਮਤ ਦੇ ਉਸ ਸਾਰੇ ਸਿੰਬੋਲਿਜ਼ਮ ਨੂੰ ਵੀ ਖਤਮ ਕਰਦਾ, ਉਹਨਾਂ ਦੀ ਫਿਲਾਸਫੀ ਨੂੰ ਵੀ ਖਤਮ ਕਰਦਾ
ਔਰ ਇੱਥੇ ਤਾਂ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਕਿਉਂਕਿ ਜਿਹੜੇ ਜੋਗੀਆਂ ਦੇ 12 ਫਿਰਕੇ ਸਨ ਉਹਨਾਂ ਦੇ ਵਿੱਚ ਆਈ ਪੰਥ ਸਭ ਤੋਂ ਉੱਚਾ ਫਿਰਕਾ ਸੀ। ਔਰ ਉਹਨਾਂ ਦੀਆਂ ਮੁੰਦਾਂ, ਉਹਨਾਂ ਦੀ ਖਿੰਥਾ, ਉਹਨਾਂ ਦੇ ਸਿਰ 'ਚ ਪਾਈ ਹੋਈ ਸਵਾਹ, ਔਰ ਇਸ ਸਾਰੇ ਨੂੰ ਔਰ 10ਵੇਂ ਪਾਤਸ਼ਾਹ ਦੇ ਜਦੋਂ ਅਸੀਂ ਪੜ੍ਹਦੇ ਹਾਂ ਪਾਤਸ਼ਾਹੀ 10ਵੀਂ ਸ਼ਬਦ ਹਜ਼ਾਰੇ ਤੇ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਰਹਾਓ ਜਤ ਕੀ ਜਟਾ जोग को मजन नेम के नखन बढ़ाओ ज्ञान गुरु आत्म उपदेशो नाम विभूत लगाओ अलप आहार सुलभ सी निंद्रा दया क्षमा तन प्रीत सील संतोख सदा निर्बाहबो हवैबो त्रिगुण अतीत काम क्रोध हंकार लोभ हट मोह न मन स्यों लियावे तब ही आत्म तत् को दर्शै परम पुरख कह पावे। ਹੁਣ ਇਹ ਸਿੱਖੀ ਦਾ ਮਾਰਗ ਜਿੱਥੇ ਕਿ ਉਸ ਪਰਮ ਤੱਤ ਦੇ ਨਾਲ ਜੁੜਨਾ, ਔਰ ਇਸ ਸਾਰੇ ਤੋਂ ਜੋ ਇਹਨਾਂ ਦੇ ਸੰਨਿਆਸ, ਯੋਗਾ, ਜਟਾਵਾਂ ਰੱਖਣੀਆਂ ਔਰ ਇਹ ਸਾਰਾ ਪਾਠ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਇਹ ਹਿੰਦੂਤਵਾ ਦਾ ਸੌਦਾ ਜਿਹੜਾ ਇੱਕ ਪਾਸੇ ਪੋਲੀਟੀਕਲੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਦੇ ਸਿਰ ਦੇ ਉੱਤੇ ਤਲਵਾਰ ਰੱਖ ਕੇ ਘਰ ਵਾਪਸੀ ਦੇ ਨਾਂ ਥੱਲੇ, ਔਰ ਦੂਸਰੇ ਪਾਸੇ ਜਿਵੇਂ ਇੰਟੈਲੈਕਚੁਅਲ ਬੌਧਿਕ ਤੌਰ ਦੇ ਉੱਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਕਿ ਜੀ ਇਹ ਤਾਂ ਐਕਸਰਸਾਈਜ਼ ਹੈ, ਦਿਸ ਇਜ਼ ਫਿਜ਼ੀਕਲ ਐਕਸਰਸਾਈਜ਼, ਔਰ ਕਮਰਸ਼ੀਅਲੀ ਜਿਵੇਂ ਇਹਨਾਂ ਨੇ ਪਤੰਜਲੀ ਉਹਨੂੰ ਉਸਨੇ ਰਾਮਦੇਵ ਨੇ ਉਸ ਦਾ ਨਾਂ ਹੀ ਆਪਣੀ ਫਾਰਮੇਸੀ ਦਾ ਉਹ ਰੱਖਿਆ, ਯੂਨੀਵਰਸਿਟੀ ਉਹਦੇ ਨਾਂ ਤੇ ਬਣਾਉਣ ਦੀ ਲਾਈਨ ਹੈ, ਔਰ ਅਰਬਾਂ ਰੁਪਏ ਦੀ ਜਿਹੜੀ ਬਿਜ਼ਨਸ ਹੈ ਉਹਦੇ ਥੱਲੇ ਉਹਨਾਂ ਨੇ ਆਪਣੇ ਬਿਜ਼ਨਸਮੈਨ ਐਸਟੈਬਲਿਸ਼ ਕੀਤੇ। ਪਹਿਲਾਂ ਦੂਸਰਿਆਂ ਨੂੰ ਡਿਸਕ੍ਰੈਡਿਟ ਕਰਵਾਇਆ ਕਿ ਜੀ ਮੈਗੀ ਦੇ ਵਿੱਚ ਫਲਾਣਾ ਲੈਡ ਜ਼ਿਆਦਾ ਆ ਗਿਆ ਔਰ ਨੂਡਲਸ ਦੇ ਵਿੱਚ ਇਹ ਆ ਗਿਆ। ਫਿਰ ਉਹਨੇ ਜਦੋਂ ਉਹਨਾਂ ਨੂੰ ਬੈਨ ਕਰਵਾਇਆ ਉਦੋਂ ਉਹਨੇ ਆਪਣੀਆਂ ਜਿਹੜੀਆਂ ਆਟੇ ਦੀਆਂ ਬਣੀਆਂ ਔਰ ਕੀ ਉਹਦੇ 'ਚ ਸਵਾਹ ਖੇ ਪਾਈ ਹੋਈ ਉਹ ਬਾਜ਼ਾਰ ਦੇ ਵਿੱਚ ਲੈ ਆਂਦੀ। ਸੋ ਜਦੋਂ ਤੁਸੀਂ ਇਹਨਾਂ ਦਾ ਦੇਖਦੇ ਹੋ ਕਿ ਇੱਕ ਲੈਵਲ ਤੇ ਨਹੀਂ, ਜਿਵੇਂ ਸਟ੍ਰਾਈਕ ਕਰ ਰਹੇ ਨੇ ਚਾਰ ਚੁਫੇਰੇ, ਔਰ ਆਈਡੀਓਲੋਜੀ ਬ੍ਰਾਹਮਣਵਾਦ ਦੀ ਹੈ, ਕਾਸਟ ਸਿਸਟਮ ਨੂੰ ਪ੍ਰਮੋਟ ਕਰ ਰਹੇ ਨੇ ਉਸੇ ਤਰੀਕੇ। ਔਰ ਪੰਜਾਬ 'ਚ ਬਾਦਲ ਜਿਹੜਾ ਹੈ ਉਹ ਜਿਹੜਾ ਬੈਠਾ ਹੈ ਉਹਦੇ ਨਾਲ, ਮੋਦੀ ਦੇ ਨਾਲ, ਔਰ ਪੰਜਾਬ 'ਚ ਵੀ ਹੋਇਆ ਕਿ ਜੀ ਸਾਰੇ, ਹਾਂ ਮੈਂ ਮੁਬਾਰਕਬਾਦ ਦਿੰਦਾ ਬਿਹਾਰ ਸਰਕਾਰ ਨੂੰ, ਭਾਵੇਂ ਉਹਨਾਂ ਦੇ ਵਿੱਚ ਵੀ ਜਿਹੜਾ ਲਾਲੂ ਯਾਦਵ ਹੈ ਉਹ ਰਾਮਦੇਵ ਉਹਦੇ ਘਰ ਵੀ ਗੇੜਾ ਮਾਰ ਆਉਂਦਾ, ਉਹਦੇ ਨਾਲ ਫੋਟੋ ਸੈਲਫੀ ਲਾ ਕੇ ਕਰ ਦਿੰਦਾ ਕਿ ਕਰ ਰਿਹਾ, ਪਰ ਉਹਨਾਂ ਨੇ ਉਹਨੂੰ ਸਰਕਾਰੀ ਤੌਰ ਤੇ ਬਿਲਕੁਲ ਯੋਗਾ ਡੇ ਮਨਾਉਣ ਤੋਂ ਨਾ ਕੀਤਾ ਔਰ ਉਹਨੇ ਕਿਹਾ ਜੀ ਇਹ ਬੀਜੇਪੀ ਕੈਂਪੇਨ, ਇਹਨਾਂ ਦਾ ਸੌਦਾ ਵੇਚਣ ਦਾ ਕੰਮ ਹੈ। ਪਰ ਕੁੱਲ ਮਿਲਾ ਕੇ ਦੁਨੀਆ ਨੂੰ ਉੱਲੂ ਬਣਾਉਣਾ, ਇੱਕ ਮਾਸ ਹਿਸਟੀਰੀਆ ਕ੍ਰੀਏਟ ਕਰ ਦਿੱਤਾ ਇਸ ਕਿਸਮ ਦਾ। ਜਿਵੇਂ ਗਣੇਸ਼ ਜੀ ਨੇ ਦੁੱਧ ਪੀਤਾ ਸੀ ਜੀ, ਗਣੇਸ਼ ਜੀ ਦੁੱਧ ਪੀ ਰਹੇ ਨੇ, ਬੜੇ ਬੜੇ ਦੁਨੀਆ ਭਰ ਦੇ ਚੀਫ ਇਲੈਕਸ਼ਨ ਕਮਿਸ਼ਨ ਵੀ ਲਾਈਨ 'ਚ ਖੜਾ ਹੈ, ਮੁੜ ਕੇ ਜਿੱਥੇ ਉਹ ਦੁੱਧ ਪਾ ਰਹੇ ਸੀ ਉਹ ਸੀ ਕਿ ਉਹਦੇ ਪਿੱਛੇ ਉਹ ਪਾਈਪ ਲਾਈ ਹੈ ਤੇ ਹੁਣ ਦੁੱਧ ਜਦੋਂ ਮੁਸ਼ਕ ਮਾਰਦਾ ਹੈ, ਫਿਰ ਜਦੋਂ ਮੀਲ ਤੱਕ ਮੁਸ਼ਕ ਗਈ ਫਿਰ ਗਣੇਸ਼ ਦਾ ਦੁੱਧ ਬੰਦ ਹੋਇਆ। ਨਹੀਂ ਤਾਂ ਇਹ ਸੀ ਦੇਖੋ ਮੇਰੇ ਹੱਥੋਂ ਸੇ ਵੀ ਪੀਆ। ਇੱਥੇ ਬੈਠੇ ਕਿ ਉਹਨਾਂ ਦੇ ਡਾਕਟਰ ਕਹਿੰਦੇ ਜੀ ਮੇਰੇ ਘਰ 'ਚ ਗਣੇਸ਼ ਦੀ ਪਿੱਤਲ ਦੀ ਮੂਰਤੀ ਸੀ, ਮੈਂ ਚਮਚੇ ਨਾਲ ਜਦੋਂ ਮੂੰਹ ਨੂੰ ਲਾਇਆ ਪੀ ਗਿਆ। ਔਰ ਉਹ ਇਹਨੂੰ ਕਹਿੰਦੇ ਨੇ ਮਾਸ ਹਿਸਟੀਰੀਆ, ਮੇਕ ਬਿਲੀਵ ਸਿਚੁਏਸ਼ਨ ਹੋ ਜਾਂਦੀ ਹੈ ਕਿ ਚਾਰ ਚਫੇਰਾ ਜਿਹੜਾ ਹੁਣ ਜਿਹੜੇ ਤੁਸੀਂ ਪੁੱਠੇ ਸਾਰੇ 500 ਬੰਦਾ ਟੁਗੈਦਰ ਹੈ, ਉਹ ਕਹੇ ਜੀ ਮੇਰਾ ਤਾਂ ਮਨ ਬੜਾ ਸ਼ਾਂਤ ਹੋ ਗਿਆ। ਔਰ ਇਹਦੇ ਥੱਲੇ ਫਿਰ ਕਮਰਸ਼ੀਅਲ, ਔਰ ਅਮਰੀਕਾ ਜਾਂ ਦੂਜਿਆਂ 'ਚ ਵੀ ਕੁਝ ਇਹ ਨਹੀਂ ਹੈ ਕਿ ਬਈ ਜਦੋਂ ਕਮਰਸ਼ੀਅਲ ਹੋਇਆ ਔਰ ਉਹਦੇ ਥੱਲੇ ਦੂਜੇ ਵੀ ਪੈਸੇ ਬਣਾਉਣ ਲੱਗ ਗਏ, ਕਿੰਨੀਆਂ ਅਕੈਡਮੀਜ਼, ਕਿੰਨਾ ਫਲਾਣਾ। ਸੋ ਕੁੱਲ ਮਿਲਾ ਕੇ ਕਿਉਂਕਿ ਯੋਗਾ ਕੋਈ ਨਵਾਂ ਨਹੀਂ ਆਇਆ ਕਿ 2 ਸਾਲ 300 ਸਾਲ ਜਾਂ 400 ਸਾਲ 'ਚ ਆ ਗਿਆ ਹੋਏ। ਹੁਣ ਜਿਹੜਾ ਈਵਨ ਪਤੰਜਲੀ ਦਾ ਪੀਰੀਅਡ ਹੈ ਉਹ 4ਥੀ ਸੈਂਚਰੀ ਜਿਹੜਾ ਸੀ ਕ੍ਰਿਸਚੀਅਨ ਈਰਾ 'ਚ ਬਣਦਾ, ਸੋ ਲਗਭਗ 1600 ਸਾਲ ਪਹਿਲਾਂ। ਹੁਣ ਸਿੱਖੀ 550 ਸਾਲ ਪਹਿਲਾਂ ਜਿਹੜੀ ਹੈ ਹੋਂਦ ਦੇ ਵਿੱਚ ਆਉਂਦੀ ਹੈ। ਜੇ ਹੁਣ ਇੱਕ ਪਾਸੇ ਤਾਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਇਹ ਸਾਰਿਆਂ ਨੂੰ ਚੈਲੰਜ ਕਰਦੇ ਨੇ, ਇਹਨਾਂ ਦੇ ਸਾਰੇ ਕਨਸੈਪਟ ਨੂੰ, ਔਰ ਗੁਰੂ ਨਾਨਕ ਸਾਹਿਬ ਦੀਆਂ 5 ਉਦਾਸੀਆਂ 'ਚ ਇੱਕ ਉਦਾਸੀ ਜਿਹੜੀ ਹੈ ਉਹ ਅਚਲ ਵਟਾਲੇ ਔਰ ਉੱਥੋਂ ਅੱਗੇ ਜਾਣ ਦੀ ਹੈ, ਜਿੱਥੇ 84 ਸਿੱਧ ਜਿਹੜੇ ਨੇ ਯੋਗੀ ਉਹਨਾਂ ਨੂੰ ਫਾਈਨਲੀ ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਧਰਾਸ਼ਾਹੀ ਕਰਦੇ ਨੇ। ਜੇ ਉਹ ਮਾਨਸਰੋਵਰ, ਕੈਲਾਸ਼ ਪਰਬਤ, ਗੋਰਖਮਤਾ, ਨਾਨਕਮਤਾ ਬਣ ਜਾਂਦਾ, ਕਿਉਂਕਿ ਇਸ ਥਾਟ ਨੂੰ ਬਿਲਕੁਲ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਤੋਂ ਉਖਾੜ ਕੇ ਸੁੱਟ ਦਿੱਤਾ ਹੈ। ਔਰ ਨਾਨਕ ਨਿਰਮਲ ਪੰਥ ਚਲਾਇਆ ਦਾ ਮਤਲਬ ਇਹ ਸੀ ਕਿ ਜੋਗ ਮਤ, ਜੋਗ ਪੰਥ, ਇਸ ਦਾ ਖਾਤਮਾ, ਹਿੰਦੂ ਮਤ ਨਾਲ ਕੋਈ ਸੰਬੰਧ ਨਹੀਂ ਔਰ ਨਾ ਕੋਈ ਹਿੰਦੂ ਨਾ ਮੁਸਲਮਾਨ ਨਾਲ ਉਹਨਾਂ ਥਾਟਸ ਦੀ ਆਪਣੀ ਅਡਰੀ ਹੋਂਦ ਨੂੰ ਤਾਂ ਕਿਹਾ ਕਿ ਭਾਈ ਠੀਕ ਹੈ ਉਹ ਆਪਣਾ ਰਹਿਣ,
ਉਹ ਤਾਂ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਕਿ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਅਮਲ ਨਾਲ ਹੋਣਾ। ਲੇਕਿਨ ਇਹ ਬਿਲਕੁਲ ਜਦੋਂ ਗੋਰਖ ਮਤਾ ਨਾਨਕ ਮਤਾ ਬਣ ਜਾਂਦਾ ਹੈ, ਸਿੱਧ ਤੇ ਜੋਗੀ ਮੱਥਾ ਟੇਕ ਕੇ ਕਹਿੰਦੇ ਨੇ ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਜੀ ਸੋ 10 ਗੁਰੂ ਸਾਹਿਬਾਨ ਨੇ ਸ਼ਹਿਰ ਵਸਾਏ ਨੇ, ਸਿੱਖਾਂ ਨੂੰ ਜਿਨ੍ਹਾਂ ਨੇ 1000 ਸਾਲ ਦੀ ਗੁਲਾਮੀ ਚੋਂ ਕੱਢਿਆ। ਕੋਈ ਯੋਗਾ ਕਰਨ ਵਾਲੇ ਤਾਂ ਸਿੱਖ ਨਹੀਂ ਸੀ, ਕੋਈ ਗੁਰੂ ਸਾਹਿਬ ਨੇ ਜਿਹੜੇ ਸਿਟੀ ਸੈਂਟਰ ਬਣਾਏ, ਉਹ ਕਰਤਾਰਪੁਰ ਸਾਹਿਬ ਹੋਏ, ਖਡੂਰ ਸਾਹਿਬ ਹੋਏ, ਗੋਇੰਦਵਾਲ ਹੋਏ, ਅੰਮ੍ਰਿਤਸਰ ਹੋਏ, ਤਰਨਤਾਰਨ ਹੋਏ, ਛੇਹਰਟਾ ਹੋਏ, ਕਰਤਾਰਪੁਰ ਹੋਏ ਜਲੰਧਰ ਦੇ ਨੇੜੇ, ਹਰਗੋਬਿੰਦਪੁਰ ਹੋਏ, ਕੀਰਤਪੁਰ ਸਾਹਿਬ ਹੋਏ, ਆਨੰਦਪੁਰ ਸਾਹਿਬ ਹੋਏ, ਪੌਂਟਾ ਸਾਹਿਬ ਹੋਏ ਜਿਹੜੇ, ਔਰ ਹਜ਼ੂਰ ਸਾਹਿਬ ਹੋਏ। ਕਿਤੇ ਤੁਹਾਨੂੰ ਹੈ ਕਿ ਵੀ ਗੁਰੂ ਸਾਹਿਬ ਨੇ ਕੋਈ ਸੈਂਟਰ ਬਣਾਇਆ ਕਿ ਜੀ ਸਿੱਖਾਂ ਨੂੰ ਤੰਦਰੁਸਤ ਮੀਰੀ ਪੀਰੀ ਦਾ ਕਨਸੈਪਟ ਦਿੱਤਾ ਹੈ, ਤੇ ਜਿਹੜਾ ਹੁਕਮਨਾਮਾ ਹੈ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਕਿਉਂਕਿ ਇਹ ਜਿਹੜਾ ਬੇਸਿਕ ਪਾਰਟ ਸੀ ਕਿ ਭਾਈ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ, ਤੇ 10ਵੇਂ ਪਾਤਸ਼ਾਹ ਨੇ ਸਾਡੇ ਗਾਤਰੇ ਕਿਰਪਾਨ ਪਾਈ। ਹੁਣ ਉਹ ਸਿੱਖ ਜਿਹੜੇ ਕਿ ਨਿਰਮਲ ਪੰਥ ਦੇ ਧਾਰਨੀ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਸਿੱਧਾਂ ਦਾ, ਜੋਗੀਆਂ ਦਾ, ਇਹਨਾਂ ਨੂੰ ਧਰਾਸ਼ਾਹੀ ਕਰਕੇ ਨਿਰਾਲਾ ਪੰਥ, ਸਿੱਖ ਮਾਤ ਖਾਲਸਾ ਪੰਥ ਜਿਹੜਾ ਪਾਤਸ਼ਾਹ ਨੇ ਸਾਜਿਆ, ਫਾਈਨਲੀ ਉਸ ਦੇ ਉੱਤੇ ਸਟੈਂਪ ਲਾਈ, 5 ਕਕਾਰੀ ਖਾਲਸੇ ਦਾ ਰੂਪ। ਅੱਜ ਕਿੱਥੇ ਨੇ? ਮੈਂ ਕੋਈ ਆਰਟੀਕਲ ਅਖਬਾਰਾਂ ਦੇ ਵਿੱਚ ਨਹੀਂ ਦੇਖਿਆ ਕਿਸੇ ਸਿੱਖ ਬੁੱਧੀਜੀਵੀ ਦਾ। ਕਿੰਨੇ PhD ਬੈਠੇ ਨੇ ਯੂਨੀਵਰਸਿਟੀਆਂ ਦੇ ਵਿੱਚ, ਕੋਈ ਜਥੇਦਾਰ ਅਕਾਲ ਤਖਤ ਤੋਂ ਲੈ ਕੇ ਸਧਾਰਨ ਲੈਵਲ ਤੱਕ ਕਿਸੇ ਦਾ ਕੋਈ ਕਿਸੇ ਨੇ ਕਿਹਾ ਹੋਏ ਕਿ ਮਤ ਕਰੋ, ਔਰ ਕਿ ਪੰਜਾਬ ਸਰਕਾਰ ਨੂੰ ਕਿਹਾ ਹੋਏ ਵੀ ਤੁਸੀਂ ਸਿੱਖ ਹੋ, ਤੁਸੀਂ ਕਿਵੇਂ ਇਹ ਸਭ ਦੇ ਸਾਹਮਣੇ ਜਿਹੜਾ ਉਹ ਆਪਣਾ ਜਿਹੜਾ ਸਰੈਂਡਰ ਕੀਤਾ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਇਹਨਾਂ ਨੇ ਜਿਹੜੀ ਗੱਲ ਤਲਵਾਰ ਦੇ ਜ਼ੋਰ ਨਾਲ ਸਾਡੇ ਦੇ ਉੱਤੇ ਜ਼ੁਲਮ ਕਰਕੇ, ਜਿਹੜੀਆਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਕੇ ਨਹੀਂ ਕਰ ਸਕੇ, ਅੱਜ ਇੱਕ ਵੱਡਾ ਹਿੱਸਾ ਜਿਹੜਾ ਹੈ, ਮੁਸਲਮਾਨ ਤਾਂ ਉਹੀ ਪਹਿਲਾਂ ਡਰਾ ਦਿੱਤੇ ਨੇ 2 ਸਾਲ, ਉਹਨਾਂ ਦੇ ਕੋਈ ਕਿਸੇ ਨੇ ਦਿੱਤਾ ਵੀ ਹੋਏਗਾ ਫਤਵਾ, ਮਾੜਾ ਮੋਟਾ ਕਿਸੇ ਅਖਬਾਰ ਨੇ ਨਹੀਂ ਬਿਆਨ ਲਾਇਆ ਹੋਣਾ, ਲੇਕਿਨ ਸਿੱਖਾਂ ਦੀ ਤਾਂ ਬੁਲੰਦ ਆਵਾਜ਼ ਹੈ। ਇੰਟਰਨੈਸ਼ਨਲ ਸਿੱਖ ਜਥੇਬੰਦੀਆਂ ਵੀ ਕਿੱਥੇ ਨੇ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੱਤਕਾ ਡੇ ਕਿਹਾ, ਔਰ ਉਹਨਾਂ ਨੇ ਭਾਵੇਂ ਸਿੰਬੋਲਿਕ ਹੀ ਕੀਤਾ, ਉਹਨਾਂ ਨੇ ਚੈਲੰਜ ਤਾਂ ਕੀਤਾ ਕਿ ਭਾਈ ਅਸੀਂ ਨਹੀਂ ਮੰਨਦੇ ਇਹ ਸਾਰਿਆਂ ਨੂੰ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਵੀ ਇੱਕ ਪਾਸੇ ਤਾਂ ਇਹ ਦੱਸਿਆ ਜਾ ਰਿਹਾ ਦੁਨੀਆ ਨੂੰ, ਦੇਖੋ ਜੀ ਅਸੀਂ ਤਾਂ ਬੈਸਟ ਟੈਕਨੀਕ, ਔਰ ਮੋਦੀ ਨੇ ਇੱਥੇ ਜੁਆਇੰਟ ਸੈਸ਼ਨ 'ਚ ਕਿਹਾ ਸੀ ਕਿ ਅਸੀਂ ਕੋਈ ਇਸ ਦੇ ਉੱਤੇ ਕਾਪੀਰਾਈਟ ਨਹੀਂ ਰੱਖਿਆ, ਯੋਗਾ ਅਸੀਂ ਫ੍ਰੀ ਦਿੱਤਾ ਤੁਹਾਨੂੰ, ਜਿਵੇਂ ਪਤਾ ਨਹੀਂ ਕੀ, ਹਾਲਾਂਕਿ ਫਰਾਡ ਹੈ, ਇਟਸ ਅ ਬਿਗ ਫਰਾਡ ਜੀ। ਔਰ ਅਸੀਂ ਮੈਂ ਜਿਵੇਂ ਕਿਹਾ ਵੀ ਸਿੱਧ ਗੋਸ਼ ਦੇ ਉੱਤੇ ਵਿਚਾਰ ਵੀ ਇਸ ਲਈ, ਤਾਂ ਕਿ ਜਿਸ ਗੱਲ ਦੇ ਉੱਤੇ ਪਤੰਜਲੀ ਦੀ ਔਰ ਬਾਅਦ 'ਚ ਯੋਗੀਆਂ ਦੀ ਇਹ ਸਾਰੀ ਇਮਾਰਤ ਖੜੀ ਹੈ ਫਰਾਡ ਦੀ, ਉਹਨੂੰ ਐਕਸਪੋਜ਼ ਕਰਨਾ। ਪਰ ਹੁਣ ਜਿਹੜੇ ਦੂਸਰੇ ਸੈਕਸ਼ਨ ਨੇ, ਗੱਲ ਇੱਕ ਪਾਸੇ ਯੋਗਾ ਇੰਟਰਨੈਸ਼ਨਲੀ ਜੀ ਫॉर ਫਿਟਨੈਸ ਇਹ ਵੇਚ ਰਹੇ ਨੇ, ਔਰ ਦੂਸਰੇ ਪਾਸੇ ਜਦੋਂ ਤੁਸੀਂ ਖਬਰ ਦੇ ਹੁਣ ਹੋ ਗਿਆ ਜੀ ਮੋਦੀ ਨੇ ਯੋਗਾ ਅਵਾਰਡ ਐਸਟੈਬਲਿਸ਼ ਕਰ ਦਿੱਤੇ, ਇੱਕ ਇੰਟਰਨੈਸ਼ਨਲ ਯੋਗਾ, ਇੱਕ ਫਲਾਣਾ ਜਸਟ ਬਾਹਰਲਿਆਂ ਨੂੰ ਫਾਣ ਦੇ ਲਈ, ਔਰ ਫਿਰ ਕਿ ਜੀ 1900 ਦੇ ਕਰੀਬ BSF ਟਰੂਪਸ ਜਿਹੜੇ ਨੇ ਉਹ ਜਾਣਗੇ, ਜਿਵੇਂ ਮੈਂ ਆਲਰੇਡੀ ਦੱਸਿਆ। ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਇਹ 40 ਮੁਸਲਮਾਨਾਂ ਦੇ ਦੇਸ਼ਾਂ ਨੇ ਵੀ ਇਹਨੂੰ ਸਪੋਰਟ ਦਿੱਤੀ, ਗਲੋਬਲ ਇਵੈਂਟ ਬਣਾ ਦਿੱਤੀ। 1 ਲੱਖ ਫੰਕਸ਼ਨ ਭਾਰਤ ਦੇ ਵਿੱਚ ਆਰਗੇਨਾਈਜ਼ ਕੀਤੇ ਗਏ ਇਸ ਦਿਨ ਦੇ ਉੱਤੇ, ਔਰ 57 ਮਿਨਿਸਟਰਾਂ ਨੇ ਯੋਗਾ ਪ੍ਰੋਗਰਾਮ ਲੀਡ ਕੀਤੇ। ਹੁਣ ਇਹ ਜਿਹੜੀ ਸੈਕੂਲਰ ਸਰਕਾਰ ਹੈ ਜਾਂ ਦੂਜੀ ਹੈ, ਇਹ ਹਿੰਦੂ ਧਰਮ ਦੇ ਪਰ ਜਿਸ ਮੁਲਕ ਦੇ ਵਿੱਚ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਜਿੱਥੇ ਕਿਸ ਕਿਸਮ ਦਾ ਔਰਤਾਂ ਦੇ ਨਾਲ ਸਲੂਕ ਹੁੰਦਾ ਹੈ, ਜਿਹੜੀ ਰੇਪ ਕੈਪੀਟਲ ਆਫ ਦਾ ਵਰਲਡ ਹੈ, ਲਾਲੈਸਨੈਸ ਸੁਸਾਇਟੀ, ਔਰ ਉਹ 1 ਲੱਖ ਫੰਕਸ਼ਨ ਹੋ ਕੇ ਕਿ ਜੀ ਦੇਖੋ ਇਹ ਤਾਂ ਕੰਟਰੀ ਆਫ ਪੀਸ, ਕੰਟਰੀ ਆਫ ਯੋਗਾ। ਪਹਿਲਾਂ ਹੀ ਗਾਂਧੀ ਨੂੰ ਵੇਚ ਰਹੇ ਨੇ, 65-70 ਸਾਲ ਹੋ ਗਏ ਵੇਚਦੇ, ਲੇਕਿਨ ਅਸਲੀਅਤ ਇਹਨਾਂ ਦੀ ਕੀ ਹੈ ਜਦੋਂ ਅਸੀਂ ਦੇਖਦੇ ਹਾਂ? ਇੱਕ ਪਾਸੇ ਇਹ ਚੱਲ ਰਿਹਾ, ਹੁਣ ਸੈਂਟਰ ਦੇ ਵਿੱਚ ਮਿਨਿਸਟਰ ਆਫ ਸਟੇਟ ਹੈ ਹਿਊਮਨ ਰਿਸੋਰਸ ਡਿਵੈਲਪਮੈਂਟ ਦਾ ਰਾਮ ਸ਼ੰਕਰ ਕਥੈਰੀਆ, ਇਹ ਆਗਰੇ ਤੋਂ ਮੈਂਬਰ ਪਾਰਲੀਮੈਂਟ ਹੈ। ਇਹ ਲਖਨਊ ਯੂਨੀਵਰਸਿਟੀ ਦੇ ਵਿੱਚ ਪਿਛਲੇ ਦਿਨਾਂ 'ਚ 342ਵਾਂ ਸ਼ਿਵਾਜੀ ਦਾ ਜਿਹੜਾ ਕੋਰੋਨੇਸ਼ਨ, ਜਦੋਂ ਉਹਨਾਂ ਨੂੰ ਰਾਜ ਤਿਲਕ ਮਿਲਿਆ, ਉਸ ਦੇ ਇੱਕ ਫੰਕਸ਼ਨ 'ਚ ਗਿਆ, ਔਰ ਉਹਦੇ 'ਚ ਉਹਨੇ ਕੀ ਕਿਹਾ, ਉਹਦੇ ਸ਼ਬਦ ਇਹ ਨੇ, ਮੀਡੀਆ ਨੇ ਰਿਪੋਰਟ ਕੀਤੇ। ਸਮ ਜਰਨਲਿਸਟ
ask if are we promoting saffronization of education, I am saying yes, there will be saffronization of education and of the country. जो अच्छा होगा वो होगा। ਉਹਨੇ ਕਿਹਾ ਕਿ ਜੀ ਮੈਨੂੰ ਕੁਝ ਪੱਤਰਕਾਰ ਪੁੱਛਦੇ ਨੇ ਕਿ ਕੀ ਅਸੀਂ ਐਜੂਕੇਸ਼ਨ ਦਾ, ਵਿਦਿਆ ਦਾ ਭਗਵਾਕਰਨ ਕਰ ਰਹੇ ਹਾਂ, ਔਰ ਉਹਨੇ ਕਿਹਾ, ਮੇਰਾ ਉਹਨਾਂ ਨੂੰ ਜਵਾਬ ਦਿੰਦਾ ਕਿ ਵੀ ਅਸੀਂ ਐਜੂਕੇਸ਼ਨ ਦਾ ਵੀ ਭਗਵਾਕਰਨ ਕਰਾਂਗੇ ਜੀ, ਔਰ ਦੇਸ਼ ਦਾ ਵੀ ਕਰਾਂਗੇ, ਕਿ ਦੇਸ਼ ਨੂੰ ਵੀ ਅਸੀਂ ਭਗਵਾ ਬਣਾ ਦੇਵਾਂਗੇ, ਸਭ ਨੂੰ ਹਿੰਦੂ ਬਣਾ ਦੇਵਾਂਗੇ, ਜੋ ਵੀ ਹੈ ਠੀਕ ਉਹ ਕਰਾਂਗੇ। ਔਰ ਫਿਰ ਉਹਨੇ ਇਸ ਤੋਂ ਪਹਿਲਾਂ ਵੀ ਉਹ ਆਗਰੇ ਦੇ ਵਿੱਚ ਉਹਨੇ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਸੀ, ਜਿਹਦੇ 'ਚ ਉਹਨੇ ਇਹ ਕਿਹਾ ਸੀ ਕਿ ਜੀ ਅਸੀਂ ਇੱਥੇ ਜਿਹੜਾ ਜੇ ਕੋਈ ਸਾਡੀ ਇੱਕ ਅੱਖ ਕੱਢੇਗਾ ਅਸੀਂ 50 ਦੀ ਕੱਢ ਦਿਆਂਗੇ, ਜਿਹੜਾ ਇੱਕ ਮਾਰੇਗਾ ਅਸੀਂ 50 ਮਾਰਾਂਗੇ। ਹੁਣ ਇੱਕ ਪਾਸਾ ਇਹ ਮੈਸੇਜ ਦੇ ਰਿਹਾ ਹੈ ਵੀ ਇਹ ਜਿਹੜਾ ਭਗਵਾਕਰਨ ਔਰ ਯੋਗਾ ਦੇ ਨਾਂ ਥੱਲੇ ਉਹਨਾਂ ਨੇ ਵੈਸੇ ਹੀ ਜਿਹੜਾ ਕਰ ਦਿੱਤਾ, ਤੇ ਦੂਸਰਾ ਘੱਟ ਗਿਣਤੀਆਂ ਦਾ ਜ਼ਿਕਰ ਤਾਂ ਅਸੀਂ ਕਰਦੇ ਜੀ, ਪਰ ਦਲਿਤ ਵਰਗ ਔਰ ਆਦੀਵਾਸੀ, ਔਰ ਸਾਨੂੰ ਬਹੁਤ ਸਾਰੀਆਂ ਲਿਖਤਾਂ ਹੁਣ ਇਸ ਵਰਗ ਚੋਂ ਵੀ ਸਾਨੂੰ ਖੁਸ਼ੀ ਹੈ ਆਉਣੀਆਂ ਸ਼ੁਰੂ ਹੋਈਆਂ ਨੇ, ਜਿਹੜੀ ਉਹਨਾਂ ਦੀ ਕੀ ਹਾਲਤ ਹੈ ਉਹ ਬਿਆਨਦੀਆਂ ਨੇ। ਹੁਣ ਬੀਜੇਪੀ ਦਾ ਮਹਾਰਾਸ਼ਟਰ ਦੇ ਵਿੱਚ ਇੱਕ MLA ਜਿਹੜਾ ਕਿ ਇਹ ਕਹਿੰਦਾ ਹੈ ਕਿ ਦਲਿਤਾਂ ਨੂੰ ਉਹ ਕੰਪੇਅਰ ਕਰਦਾ ਹੈ ਡੌਗਸ, ਪੱਪੀਜ਼, ਇਹ ਵੀ ਮੀਡੀਆ ਦੀ ਖਬਰ ਹੈ। ਹਿਊਜ ਕੰਟਰੋਵਰਸੀ ਆਫਟਰ BJP MLA ਕੰਪੇਅਰਸ ਦਲਿਤਸ ਟੂ ਪਿਗਸ, ਕਿ ਵੀ ਇਸ ਤੇ ਬਹੁਤ ਵਾਦ ਹੋਇਆ ਕਿ ਉਹਨੇ ਜਿਹੜਾ ਦਲਿਤਾਂ ਨੂੰ ਸੂਰਾਂ ਦੇ ਨਾਲ ਜਿਹੜਾ ਕੰਪੇਅਰ ਕੀਤਾ। ਔਰ ਇਹ ਜਿਹੜਾ MLA ਹੈ ਇਹ ਮਹਾਰਾਸ਼ਟਰ ਤੋਂ ਰਵਿੰਦਰ ਚਵਨ, ਉਹਨੇ ਇਹ ਕਿਹਾ ਕਿ ਵੀ ਵਾਈਲ ਸਪੀਕਿੰਗ ਐਟ ਐਨ ਇਵੈਂਟਸ smart city in Kalyan in Thane, Chavan told the crowd how on one occasion Abraham Lincoln had picked up a piglet from a drain and cleaned. ਉਹਨੇ ਕਿਹਾ ਜੀ ਕਹਾਣੀ ਹੈ ਕਿ ਅਬਰਾਹਿਮ ਲਿੰਕਨ ਨੇ ਕਿਵੇਂ ਇੱਕ ਨਾਲੇ ਚੋਂ ਛੋਟੇ ਸੂਰ ਦੇ ਬੱਚੇ ਨੂੰ ਚੁੱਕਿਆ ਔਰ ਉਹਨੂੰ ਸਾਫ਼ ਕੀਤਾ। ਉਹ ਫਿਰ ਉਹ ਕਹਿੰਦਾ, ਚਵਾਨ said that just like Lincoln, Prime Minister Narendra Modi and CM Devendra Fadnavis two were working hard to uplift Dalits, ਕਿ ਵੀ ਜਿਵੇਂ ਉਹਨੇ ਕੁੱਤੇ ਦੇ ਬੱਚੇ ਨੂੰ ਜਿਹੜਾ ਸੂਰ ਦੇ ਬੱਚੇ ਨੂੰ ਕਲੀਨ ਕੀਤਾ, ਇਵੇਂ ਹੀ ਅਸੀਂ ਦਲਿਤਾਂ ਨੂੰ ਕਲੀਨ ਕਰ ਰਹੇ ਹਾਂ, ਸਾਫ਼ ਕਰ ਰਹੇ ਹਾਂ। ਸੋ ਮਤਲਬ ਇਹ ਹੈ, ਹੁਣ ਇਸ ਤੋਂ ਪਹਿਲਾਂ ਇਹ ਮੋਦੀ ਜਿਹੜਾ ਕਿ ਇਸ ਵੇਲੇ ਯੋਗਾ ਦਾ ਸੇਲਜ਼ਮੈਨ ਬਣਿਆ ਹੋਇਆ ਹੈ, ਇਹਦਾ ਇੱਕ ਇੰਟਰਵਿਊ ਆਇਆ, ਉਹਦੇ 'ਚ ਉਹਨੇ ਪੁੱਛਿਆ, ਉਹਨੇ ਕਿਹਾ ਜੀ ਚਲੋ ਤੁਸੀਂ ਇਹ ਕਹਿੰਦੇ ਹੋ ਕਿ ਜੀ ਅਦਾਲਤਾਂ ਨੇ ਤੁਹਾਨੂੰ ਦੋਸ਼ੀ ਨਹੀਂ ਮੰਨਿਆ ਔਰ ਤੁਹਾਡਾ ਕੋਈ ਰੋਲ ਨਹੀਂ ਹੈ ਗੁਜਰਾਤ 'ਚ ਮੁਸਲਮਾਨਾਂ ਦੇ ਕਤਲੇਆਮ 'ਚ, ਪਰ ਤੁਹਾਨੂੰ ਇਹਦਾ ਦੁੱਖ ਤਾਂ ਹੈ, ਦੁੱਖ ਤਾਂ ਹੋਣਾ ਹੈ ਕਿ ਵੀ ਇੰਨੇ ਲੋਕ ਮਾਰੇ ਗਏ। ਤਾਂ ਉਹਨੇ ਅੱਗੋਂ ਜਵਾਬ ਦਿੱਤਾ, हाँ दुख तो अगर कोई कुत्ते का पिल्ला भी कार के टायर के नीचे आ जाए दुख तो होता ही है। हुण मुसलमान जेड़े ने वो कुत्ते दे पिल्ले ने, कुत्ते दे बच्चे ने, और दलित जेड़े ने वो सूर दे बच्चे ने जी। ते सिखां लई तां पहलां ही जो आतंकवादी, अलगाववादी, उग्रवादी जो इंदिरा गांधी ने कीता, जिन्हों इन्हां ने दुर्गा बनाया सी, सो उस दे थल्ले सिखां दी ओही, ते मुसलमान तां मलेश ने जदों तो आए ने। ਮਲੇਸ਼ ਦਾ ਮਤਲਬ ਡਰਟੀ, ਇਹਨਾਂ ਦੇ ਨਾਲ ਹੱਥ ਦਾ ਖਾਣਾ ਹੈ ਨਾ, ਇਹਨਾਂ ਨੂੰ ਚੌਂਕੇ 'ਚ ਵੜਨ ਦੇਣਾ ਹੈ ਔਰ ਪੂਰਾ, ਔਰ ਉਹ ਉਹਨਾਂ ਨੇ ਟੈਗ ਅੱਜ ਤੱਕ ਵੀ ਰੱਖਿਆ। ਹੁਣ ਮਲੇਸ਼ ਦੇ ਨਾਲ 47 ਤੋਂ ਬਾਅਦ ਉਹਨਾਂ ਨੂੰ ਗੱਦਾਰ ਵੀ ਬਣਾ ਦਿੱਤਾ ਹੈ ਔਰ ਕਿਸ ਕਿਸਮ ਦਾ ਇਹਨਾਂ ਦਾ ਇਹ ਸਾਰਾ ਪਾਰਟ ਹੈ। ਸੋ ਹੁਣ ਇਸ ਸਿਚੁਏਸ਼ਨ 'ਚ ਜਦੋਂ ਕੋਈ ਚੀਜ਼ ਪਹੁੰਚ ਜਾਂਦੀ ਹੈ ਫਿਰ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੋਣਾ ਚਾਹੀਦਾ ਕਿ ਅੱਜ ਸਾਡੀ ਵੱਡੀ ਗਿਣਤੀ ਵੀ ਮਾਸ ਹਿਸਟੀਰੀਆ ਦਾ ਸ਼ਿਕਾਰ ਹੈ, ਬ੍ਰੇਨ ਵਾਸ਼ਡ ਹੈ, ਉਹਨਾਂ ਦਾ ਕਰੇਜ ਖਤਮ ਕਰ ਦਿੱਤਾ ਹੈ। ਔਰ ਹਾਲਾਂਕਿ ਸਾਡੇ ਵੀ ਬਹੁਤ ਸਾਰੇ ਜਿਹੜੇ ਨੇ ਉਹ ਸਾਨੂੰ ਲਿਖਣਗੇ, ਕਹਿਣਗੇ ਕਿ ਜੀ ਦੇਖੋ ਕੋਈ ਤਾਂ ਜਿਹੜਾ ਕਿਸੇ ਮੌਕੇ ਤੇ ਤਾਂ ਤੁਸੀਂ ਜਾ ਰਹਿਣ ਦਿਆ ਕਰੋ। ਔਰ ਮੈਂ ਅੱਜ ਸਵੇਰ ਦਾ ਹੀ ਸੋਚ ਰਿਹਾ ਸੀ, ਮੈਂ ਸਾਰਾ ਸਰਚ ਕਰ ਰਿਹਾ ਸੀ, ਮੈਂ ਕਿਹਾ ਕੋਈ ਆਰਟੀਕਲ, ਕੋਈ ਲਿਖਤ ਇੰਨਾ ਵੱਡਾ ਫਰਾਡ ਹਿਊਮਨ ਸਿਵਲਾਈਜੇਸ਼ਨ ਦੇ ਨਾਲ ਹੋ ਰਿਹਾ, ਯੋਗਾ ਤੋਂ ਵੱਡਾ ਕੋਈ ਫਰਾਡ ਨਹੀਂ ਹੋ ਸਕਦਾ। ਔਰ ਜੇ UN, ਇੰਗਲੈਂਡ ਪਾਰਲੀਮੈਂਟ, ਇਹ ਦੂਜੇ ਜਿਹੜੇ ਸਾਇੰਟੀਫਿਕ ਮਾਈਂਡਡ ਲੋਕ ਨੇ, ਇਹਨਾਂ ਨੂੰ ਸਵੇ ਅਵੇ ਕੀਤਾ, ਕੌਮ ਅਕਾਲ ਤਖਤ ਤੋਂ ਲੈ ਕੇ ਥੱਲੇ ਤੱਕ ਸਭ ਦਾ ਸਾਹ ਘੁੱਟ ਕੇ ਰੱਖ ਦਿੱਤਾ, ਸਾਹ ਸੂਤ ਦਿੱਤਾ। ਕਈ ਵਾਰੀ ਉਹ ਕਹਿੰਦੇ ਹੁੰਦੇ ਸੀ, ਪੁਰਾਣੀ ਇੱਕ ਮਿੱਥ ਹੀ ਸੀ ਕਿ ਜੀ ਸੱਪ ਸੁੰਘ ਗਿਆ, ਤੇ ਕਿਹਾ ਜਾਂਦਾ ਸੀ ਕਿ ਵੀ ਜਦੋਂ ਬੰਦਾ ਉੱਠੇ ਨਾ, ਚੁੱਪਚਾਪ ਪਿਆ ਰਹੇ, ਤੇ ਕਹਿੰਦੇ ਸੀ ਕਿਤੇ ਸੁੱਤੇ ਪਏ ਦੇ ਲਾਗੋਂ ਸੱਪ ਉਹਨੂੰ ਸੁੰਘ ਕੇ ਗਿਆ, ਵੀ ਸੱਪ ਸੁੰਘ ਗਿਆ ਇਸ ਲਈ ਆਵਾਜ਼ ਹੀ ਨਹੀਂ। ਸੋ ਸਾਡੀ ਕੌਮ ਨੂੰ ਵੀ ਸੱਪ ਸੁੰਘ ਗਏ।
ਸੋ ਇਹ ਹੁਣ ਦੇਖ ਲਓ ਕਿ ਵੀ ਇਹ ਇਹਨਾਂ ਯੋਗੀਆਂ ਦੇ ਮਗਰ ਔਰ ਇਹ ਹਿੰਦੂ ਤਵੀਆਂ ਦੇ ਪਿੱਛੇ ਜਿਹੜਾ ਹੈ ਇਹ ਕੀ ਸਾਰਾ ਪਾਰਟ ਹੈ। ਸੋ ਇਹਨੂੰ ਤੁਸੀਂ ਕੀ ਕਹੋਗੇ? ਜੀ ਡਾਕਟਰ ਸੋ ਸਾਹਿਬ ਇਹਦੇ ਲਈ ਕੋਈ ਅਦਰ ਦੈਨ ਅਗੇਨ ਹੁਣ ਹਰ ਸਾਡਾ ਕਲੋਜ਼ਿੰਗ ਕਮੈਂਟ ਰਿਗਰੈਟ ਨਾਲ ਹੁੰਦਾ ਹੈ ਜਾਂ ਫਰਸਟ੍ਰੇਸ਼ਨ ਨਾਲ ਹੁੰਦਾ ਹੈ, ਪਰ ਮੈਂ ਸਮਝਦਾ ਹਾਂ ਕਿ ਵੀ ਇਹ ਵੀ ਰਸਤਾ ਗੁਰੂ ਨੇ ਦੱਸਿਆ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਜੇ ਹਨੇਰੇ ਨੂੰ ਇੱਕ ਦੀਵਾ ਚੈਲੰਜ ਕਰਦਾ ਤੇ ਅਸੀਂ ਘੱਟੋ ਘੱਟ ਇਸ ਫਰਾਡ ਨੂੰ ਮੰਨਣ ਤੋਂ ਇਨਕਾਰੀ ਹਾਂ ਔਰ ਇਸ ਫਰਾਡ ਨੂੰ ਬੇਨਕਾਬ ਕਰਦੇ ਰਹਾਂਗੇ ਜਦੋਂ ਤੱਕ ਇੱਕ ਵੀਸਾ ਬਾਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।